मजदूरां दा रोजगार खोण वाली मोदी सरकार मुर्दाबाद। 60% जो केंद्र ने बजट कट लिया तो वह मकसद हो गया भी ये स्कीम बंद हो जा रही है, इन्ने पैसे स्टेट गौरमेंट को पैने नहीं है और मैनू लगता भी ये कहाँ चलनी नहीं। तो लगातार मनरेगा ਜਾਂ ਪਹਿਲੋਂ ਨਰੇਗਾ ਹੁੰਦੀ ਸੀ ਉਹਦੇ ਵਿੱਚੋਂ ਬਜਟ ਲਗਾਤਾਰ 1,10,000 ਕਰੋੜ ਤੋਂ ਘਟਾ ਕੇ ਲਗਭਗ ਇਹਨਾਂ ਨੇ ਬਹੁਤ ਘੱਟ ਬਜਟ ਕੀਤਾ ਹੈਗਾ। ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਕਿਸਾਨ ਆਗੂ ਅਤੇ ਸੀਨੀਅਰ ਨੇਤਾ ਸਰਵਣ ਸਿੰਘ ਪੰਧੇਰ ਨੇ ਕੀਤੀ। ਪ੍ਰਦਰਸ਼ਨ ਦੌਰਾਨ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਕੇਂਦਰ ਸਰਕਾਰ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਮਨਰੇਗਾ ਕਾਨੂੰਨ ਵਿੱਚ ਕੀਤੀਆਂ ਗਈਆਂ ਸੋਧਾਂ ਮਜ਼ਦੂਰ ਵਰਗ ਲਈ ਘਾਤਕ ਸਾਬਤ ਹੋ ਰਹੀਆਂ ਹਨ। ਸਰਵਣ ਸਿੰਘ ਪੰਧੇਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਨਰੇਗਾ ਹੇਠ ਪਹਿਲਾਂ ਮਜ਼ਦੂਰਾਂ ਨੂੰ ਪਿੰਡ ਪੱਧਰ ਤੇ ਰੁਜ਼ਗਾਰ ਮਿਲਦਾ ਸੀ, ਪਰ ਹੁਣ ਨਵੇਂ ਕਾਨੂੰਨ ਰਾਹੀਂ ਇਹ ਅਧਿਕਾਰ ਖਤਮ ਕੀਤੇ ਜਾ ਰਹੇ ਹਨ। ਉਹਨਾਂ ਆਰੋਪ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਲਈ ਦਿੱਤੇ ਜਾਣ ਵਾਲਾ 40% ਫੰਡ ਘਟਾ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ ਸਮੇਤ ਸਾਰੇ ਸੂਬਿਆਂ ਵਿੱਚ ਰੁਜ਼ਗਾਰ ਦੇ ਮੌਕੇ ਸਿਮਟ ਰਹੇ ਹਨ। ਉਹਨਾਂ ਕਿਹਾ ਕਿ ਤੱਥਾਂ ਨੂੰ ਮਰੋੜ ਕੇ ਪੇਸ਼ ਕਰਨਾ ਬੰਦ ਕੀਤਾ ਜਾਵੇ ਅਤੇ ਸਪਸ਼ਟ ਕੀਤਾ ਜਾਵੇ ਕਿ ਕੇਂਦਰ ਵੱਲੋਂ ਪੰਜਾਬ ਨੂੰ ਅਸਲ ਵਿੱਚ ਕਿੰਨਾ ਬਜਟ ਭੇਜਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪਹਿਲਾਂ ਮਜ਼ਦੂਰ ਸਰਪੰਚ ਜਾਂ BDPO ਕੋਲ ਅਰਜ਼ੀ ਦੇ ਕੇ ਕੰਮ ਲੈ ਸਕਦਾ ਸੀ, ਪਰ ਹੁਣ ਡਿਜੀਟਲ ਪ੍ਰਣਾਲੀ ਦੇ ਨਾਂ ਤੇ ਇਹ ਹੱਕ ਵੀ ਖਤਮ ਹੋ ਰਹੇ ਹਨ। ਪੰਚਾਇਤਾਂ ਦੇ ਅਧਿਕਾਰ ਘਟਾਏ ਜਾਣ ਨਾਲ ਪਿੰਡਾਂ ਦੇ ਵਿਕਾਸ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ। ਉਹਨਾਂ ਕਿਹਾ ਕਿ ਡਿਜੀਟਲ ਸਿਸਟਮ ਗਰੀਬ ਮਜ਼ਦੂਰ ਲਈ ਹੋਰ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਕਿਸਾਨ ਮਜ਼ਦੂਰ ਮੋਰਚੇ ਨੇ ਮੰਗ ਕੀਤੀ ਕਿ ਪੁਰਾਣਾ ਮਨਰੇਗਾ ਕਾਨੂੰਨ ਤੁਰੰਤ ਬਹਾਲ ਕੀਤਾ ਜਾਵੇ, ਮਜ਼ਦੂਰਾਂ ਨੂੰ ਸਾਲ ਵਿੱਚ 200 ਦਿਨ ਰੁਜ਼ਗਾਰ ਅਤੇ 700 ਰੁਪਏ ਦਿਹਾੜੀ ਦਿੱਤੀ ਜਾਵੇ। ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਵਿਧਾਨ ਸਭਾ ਵਿੱਚ ਇਸ ਸੰਬੰਧੀ ਮਤਾ ਪਾਸ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵੱਲੋਂ ਮਨਰੇਗਾ ਮਜ਼ਦੂਰਾਂ ਦਾ ਜਿਹੜਾ ਇਹ ਰੁਜ਼ਗਾਰ ਦਾ ਇੱਕ ਸਾਧਨ ਸੀਗੀ ਮਨਰੇਗਾ, ਕੇਂਦਰ ਸਰਕਾਰ ਵੱਲੋਂ ਨਵਾਂ ਕਾਨੂੰਨ ਲਿਆ ਕੇ ਜਿਵੇਂ ਉਹਦੇ ਹੱਕ ਹਕੂਕ ਮਾਰੇ ਜਾ ਰਹੇ ਆ। ਪਹਿਲੋਂ ਮਨਰੇਗਾ ਮਜ਼ਦੂਰ ਪਿੰਡ ਵਿੱਚ ਲਿਖ ਕੇ ਕੰਮ ਮੰਗ ਸਕਦੇ ਸੀਗੇ, ਪ੍ਰੋਜੈਕਟ ਬਣਾ ਕੇ ਦਫ਼ਤਰਾਂ 'ਚ ਦਿੰਦੇ ਸੀਗੇ। ਅਰੇ ਇਹ ਕੰਮ ਲਗਭਗ ਪਿੰਡ ਦੇ ਵਿੱਚ ਪੰਚਾਇਤ ਹੀ ਦੱਸਦੀ ਸੀ ਵੀ ਆਪਣਾ ਸੜਕ ਦੀ ਸਾਈਡਾਂ ਦੀ ਸਫਾਈ ਕਰਨੀ ਹੈਗੀ ਆ, ਕੋਈ ਮੜੀਆਂ ਦੇ ਵਿੱਚ ਸਫਾਈ ਕਰਨੀ ਹੈਗੀ ਆ, ਕੋਈ ਰੁੱਖ ਲਾਉਣੇ ਹੈਗੇ ਆ, ਕੋਈ ਇਹ ਤੋਂ ਗਾਹਾਂ ਛੱਪੜਾਂ ਦੀ ਸਾਫ਼ ਸਫਾਈ ਜਾਂ ਹੋਰ ਕੰਮ ਹੁੰਦੇ ਸੀਗੇ। ਇੱਕ ਤਾਂ 60% ਜਦੋਂ ਕੇਂਦਰ ਨੇ ਬਜਟ ਕੱਟ ਲਿਆ ਤਾਂ ਉਹਦਾ ਮਕਸਦ ਹੋ ਗਿਆ ਵੀ ਇਹ ਸਕੀਮ ਬੰਦ ਹੋ ਜਾ ਰਹੀ ਹੈ, ਇੰਨੇ ਪੈਸੇ ਸਟੇਟ ਗੌਰਮੈਂਟ ਕੋ ਪੈਣੇ ਨਹੀਂ ਹੈ ਔਰ ਮੈਨੂੰ ਲੱਗਦਾ ਵੀ ਇਹ ਕहाँ ਚੱਲਣੀ ਨਹੀਂ। ਤੇ ਲਗਾਤਾਰ ਮਨਰੇਗਾ ਜਾਂ ਪਹਿਲੋਂ ਨਰੇਗਾ ਹੁੰਦੀ ਸੀ ਉਹਦੇ ਵਿੱਚੋਂ ਬਜਟ ਲਗਾਤਾਰ 1,10,000 ਕਰੋੜ ਤੋਂ ਘਟਾ ਕੇ ਲਗਭਗ ਇਹਨਾਂ ਨੇ ਬਹੁਤ ਘੱਟ ਬਜਟ ਕੀਤਾ ਹੈਗਾ। ਪਹਿਲੋਂ ਹੀ ਉਹਨੂੰ ਕਹਿਣ ਦੀ ਉਹ 100 ਦਿਨ ਦੀ ਸੀ, ਉਹ ਕਟੌਤੀ ਲਗਾਤਾਰ ਬਜਟ ਦੇ ਵਿੱਚ ਹੋ ਰਹੀ ਸੀ ਹੈਗੀ। ਤੋਂ ਇਸ ਕਰਕੇ 29 ਦਸੰਬਰ 2025 ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਕੋਈ DC ਦਫ਼ਤਰ ਨਹੀਂ, ਜ਼ਿਲ੍ਹਾ ਹੈੱਡਕੁਆਟਰ ਨੀਅਰ ਅਬਾਊਟ ਵੀ DC ਹੋ ਸਕਦੇ ਆ, ਉੱਥੇ ਇਕੱਠੇ ਹੋ ਕੇ ਮੋਦੀ ਸਰਕਾਰ ਦੀ ਅਰਥੀ ਫੂਕਣੀ ਹੈ ਤੇ ਰੋਸ ਮੁਜ਼ਾਹਰਾ ਕਰਨਾ ਵਾ। ਕੋਈ 100 ਮੀਟਰ ਦਾ ਮੁਜ਼ਾਹਰਾ ਵੀ ਹੋ ਸਕਦਾ, 200 ਮੀਟਰ ਦਾ ਵੀ ਹੋ ਸਕਦਾ। ਇਸ ਕਰਕੇ ਸਾਰੇ ਪੰਜਾਬ ਵਾਸੀਆਂ ਨੂੰ, ਨਰੇਗਾ ਨਾਲ ਜੁੜੇ ਹੋਏ ਮਜ਼ਦੂਰ ਵੀਰਾਂ ਨੂੰ, ਕਿਸਾਨਾਂ ਨੂੰ, ਸਾਰਿਆਂ ਨੂੰ ਇਸ ਧੱਕੇ ਦੇ ਖਿਲਾਫ ਜਿਹੜਾ ਵਾ ਹਾ ਦਾ ਨਾਰਾ ਮਾਰਨ ਦੀ ਲੋੜ ਹੈ ਵੀ ਤਾਂ ਜੋ ਸਰਕਾਰ ਜਿਹੜੀ ਆ ਪੁਰਾਣੀ ਜਿਹੜੀ ਨਰੇਗਾ ਦੀ ਸਕੀਮ ਨੂੰ ਹੂ ਬਹੂ ਬਹਾਲ ਕਰੇ। ਸਗੋਂ ਉਹਦੀ ਦਿਹਾੜੀ 700 ਰੁਪਈਆ ਚਾਹੀਦੀ ਆ ਔਰ ਉਹਦਾ ਕੰਮ 200 ਦਿਨ ਚਾਹੀਦਾ। ਬੇਰੁਜ਼ਗਾਰੀ ਪੂਰੀ ਵਰਲਡ ਵਿੱਚ, ਦੇਸ਼ ਵਿੱਚ ਲਗਾਤਾਰ ਵੱਧ ਰਹੀ ਹੈ ਤੇ ਰੁਜ਼ਗਾਰ ਦਾ ਇੱਕ ਸਾਧਨ ਸੀਗੀ ਨਰੇਗਾ ਜਾਂ ਮਨਰੇਗਾ, ਜਿਹਦੇ ਵਿੱਚ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾ ਰਿਹਾ।